ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਲੋਕ ਸਭਾ ਚੋਣ ਨਤੀਜਿਆਂ ਨੂੰ ਲੈ ਕੇ। ਇਹਨਾਂ ਨਤੀਜਿਆਂ ਦੇ ਵਿੱਚ ਵੱਖ-ਵੱਖ ਵੰਨਗੀਆਂ, ਵੱਖ-ਵੱਖ ਪਹਿਲੂਆਂ, ਵੱਖ-ਵੱਖ ਰਾਜਾਂ, ਵੱਖ-ਵੱਖ ਜਿਹੜੇ ਹੋਰ ਇਹੋ ਜਿਹੇ ਆਸਪੈਕਟਸ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਲੈ ਕੇ ਆਪਾਂ ਤੁਹਾਡੇ ਸਨਮੁਖ ਹਾਜ਼ਰ ਹੋ ਰਹੇ ਹਾਂ। ਪੰਜਾਬ ਦੇ ਵਿੱਚ ਪੰਜਾਬ ਦੀ ਪੋਲੀਟਿਕਸ ਨੂੰ ਲੈ ਕੇ ਆਪਾਂ ਕਈ ਰਿਪੋਰਟਾਂ ਦੇ ਵਿੱਚ ਗੱਲ ਕਰ ਚੁੱਕੇ ਹਾਂ ਤੇ ਇੱਕ ਵਾਰ ਫਿਰ ਤੋਂ ਨੈਸ਼ਨਲ ਪੋਲੀਟਿਕਸ ਦੇ ਉੱਤੇ ਗੱਲਬਾਤ ਕਰਾਂਗੇ ਉਹਨਾਂ ਸੀਟਾਂ ਨੂੰ ਲੈ ਕੇ ਜਿਨ੍ਹਾਂ ਦੇ ਉੱਤੇ ਜਿਹੜੇ ਚੋਣ ਨਤੀਜੇ ਨੇ, ਜਿਨ੍ਹਾਂ ਦੇ ਉੱਤੇ ਰਿਕਾਰਡ ਮਾਰਜਨ ਦੇ ਨਾਲ ਜਿੱਤ ਹਾਰ ਹੋਈ ਹੈ। ਤੇ ਇਹਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜੀ ਰਿਕਾਰਡ ਮਾਰਜਨ ਤਕਰੀਬਨ 1.1 ਮਿਲੀਅਨ ਤੋਂ ਵੀ ਉੱਤੇ ਵੋਟਾਂ ਦੇ ਨਾਲ ਇੱਕ ਉਮੀਦਵਾਰ ਜਿੱਤਿਆ ਤੇ ਉਹ ਉਮੀਦਵਾਰ ਕਾਂਗਰਸ ਪਾਰਟੀ ਦਾ ਤੇ ਉਹ ਉਮੀਦਵਾਰ ਮੁਸਲਿਮ ਭਾਈਚਾਰੇ ਦੇ ਵਿੱਚੋਂ ਆਉਂਦਾ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਮਿਨੋਰਟੀਜ਼ ਦੇ ਵਿੱਚੋਂ ਜਿਹੜੇ MPs ਚੁਣੇ ਗਏ ਨੇ ਔਰ ਕਿਹੜੇ ਹਲਕਿਆਂ ਤੋਂ ਚੁਣੇ ਗਏ ਨੇ, ਕਿਹੜੀ ਕੌਂਸਟੀਚੁਐਂਸੀ ਦੇ ਵਿੱਚੋਂ ਚੁਣੇ ਗਏ ਨੇ ਤੇ ਕਿਹੜੇ ਰਾਜ ਦੇ ਵਿੱਚ ਚੁਣੇ ਗਏ ਨੇ ਤੇ ਕਿਹੜੇ ਫੈਕਟਰ ਸੀਗੇ, ਕਿਹੜੇ ਉਹ ਐਂਗਲ ਸੀਗੇ, ਉਹ ਪਹਿਲੂ ਸੀਗੇ ਜਿਨ੍ਹਾਂ ਦੇ ਆਧਾਰ 'ਤੇ ਉਹ ਚੋਣ ਜਿੱਤੇ ਨੇ। ਇਹਨਾਂ ਦੇ ਉੱਤੇ ਵੀ ਆਪਾਂ ਰਿਪੋਰਟ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ MPs ਦੇ ਬਾਰੇ ਜਿਹੜੇ ਰਿਕਾਰਡ ਮਾਰਜਨ ਦੇ ਨਾਲ ਜਿੱਤੇ ਨੇ ਤੇ ਜਿਹੜੇ ਸਭ ਤੋਂ ਜ਼ਿਆਦਾ ਕਲੋਜ਼ ਫਾਈਟ ਦੇ ਵਿੱਚ ਜਿੱਤੇ ਨੇ। ਮਤਲਬ ਜਿੱਥੇ ਜਿੱਤ ਹਾਰ ਦਾ ਅੰਕੜਾ ਹੀ ਜੇਕਰ ਉਹਨੂੰ ਆਪਾਂ ਵੋਟ ਫੀਸਦੀ ਦੇ ਨਾਲ ਕਨਵਰਟ ਕਰੀਏ ਤਾਂ ਕੁਛ ਫੀਸਦੀ ਵੀ ਨਹੀਂ ਬਣਦਾ। ਮਤਲਬ ਬਹੁਤ ਘੱਟ ਕਿਹੜੀਆਂ ਸੀਟਾਂ ਨੇ ਜਿੱਥੇ 100 ਤੋਂ ਵੀ ਘੱਟ ਵੋਟਾਂ ਦੇ ਨਾਲ ਜਿੱਤ ਹਾਰ ਹੋਈ ਹੈ ਤੇ ਇੱਕ ਪਾਸੇ ਉਹ ਸੀਟਾਂ ਜਿੱਥੇ ਲੱਖਾਂ ਦੇ ਵਿੱਚ, ਜਿੱਥੇ ਮਿਲੀਅਨ ਤੋਂ ਉੱਪਰ ਜਿੱਤ ਹਾਰ ਹੋਈ ਹੈ। ਸੋ ਉਹਨਾਂ ਨੌਜਵਾਨਾਂ ਬਾਰੇ ਵੀ ਗੱਲਬਾਤ ਕਰਾਂਗੇ ਜਿਹੜੇ 25 ਸਾਲ ਦੀ ਉਮਰ ਦੇ ਵਿੱਚ ਹੀ ਲੋਕ ਸਭਾ ਮੈਂਬਰ ਬਣ ਗਏ। ਕੁਛ ਕੁ ਨੌਜਵਾਨ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਸੀਟਾਂ ਦੇ ਬਾਰੇ ਜਿੱਥੇ ਰਿਕਾਰਡ ਮਾਰਜਨ ਦੇ ਨਾਲ ਜਿੱਤ ਹਾਰ ਹੋਈ ਹੈ। ਰਕੀਬੁਲ ਹੁਸੈਨ ਕਾਂਗਰਸ ਪਾਰਟੀ ਦੇ ਨੇ ਜਿਨ੍ਹਾਂ ਨੇ 1.1 ਮਿਲੀਅਨ ਦੀ ਜਿਹੜੀ ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਨੇ ਆਲ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਜਿਹੜਾ AIUDF ਦੇ ਜਿਹੜੇ ਚੀਫ ਸੀਗੇ ਬਦਰੁਦੀਨ ਅਜਮਲ, ਅਸਾਮ ਦੀ ਦੁਬੜੀ ਸੀਟ ਤੋਂ, ਉਹਨਾਂ ਨੂੰ ਧੁਬਰੀ ਕਹਿ ਦਿੰਦੇ ਆਪਾਂ, ਉੱਥੋਂ ਉਹਨਾਂ ਨੇ ਉਸ ਨੂੰ ਹਰਾਇਆ ਤਕਰੀਬਨ 10,12,476 ਵੋਟਾਂ ਦੇ ਫਰਕ ਦੇ ਨਾਲ। ਇਸੇ ਤਰ੍ਹਾਂ ਇੱਕ ਹੋਰ ਵੈਬਸਾਈਟ ਹੈ, ਸ਼ਾਇਦ ਇੰਡੀਆ ਨਿਊਜ਼ ਦੀ ਇਹ ਅੰਕੜੇ ਨੇ, ਜਿੱਥੇ ਉਹ ਰਕੀਬੁਲ ਹੁਸੈਨ ਦੇ ਬਾਰੇ ਕਹਿ ਰਹੇ ਨੇ ਕਿ ਉਹ ਤਕਰੀਬਨ ਮਿਲੀਅਨ ਤੋਂ ਉੱਪਰ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁਹੰਮਦ ਬਦਰੁਦੀਨ ਅਜਮਲ ਇਹ ਵੈਸੇ ਵੀ ਮੁਸਲਿਮ ਭਾਈਚਾਰੇ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਹਰਾਇਆ। ਇਹ ਇੰਡੀਆ ਦੇ ਵਿੱਚ ਜਿਹੜੀ 1 ਮਿਲੀਅਨ ਤੋਂ ਵੱਧ ਫਰਕ ਦੇ ਨਾਲ ਜਿੱਤ ਹਾਰ ਹੋਈ ਹੈ ਉਹਦੇ ਵਿੱਚੋਂ ਇੱਕ ਸੀਟ ਹੈ ਜਿਹੜੀ ਕਾਂਗਰਸ ਦੇ ਲੋਕ ਸਭਾ ਕੈਂਡੀਡੇਟ ਸੀਗੇ ਰਕੀਬੁਲ ਹੁਸੈਨ ਤੇ ਉਹ ਕੈਂਡੀਡੇਟ ਹੈ ਜਿਹਨੇ ਕਿਸ਼ਤੀਆਂ ਰਾਹੀਂ ਚੋਣ ਪ੍ਰਚਾਰ ਕੀਤਾ, ਜਿਹਨੇ ਵਿਰੋਧੀ ਪਾਰਟੀਆਂ BJP ਦੇ ਜਿਹੜੇ ਉੱਥੇ ਵਿਸ਼ਵਾ ਸ਼ਰਮਾ ਹੈ ਉੱਥੇ ਬਹੁਤ ਜ਼ਿਆਦਾ ਉਹਨਾਂ ਨੇ ਤਸ਼ੱਦਦ ਕੀਤਾ ਕੁਛ ਇਲਾਕਿਆਂ ਦੇ ਵਿੱਚ। ਤਾਂ ਇਹ ਉਹ ਬੰਦਾ ਹੈ ਕਾਂਗਰਸ ਦਾ ਜਿਹਨੇ ਹਿੱਕ ਠੋਕ ਕੇ ਕਿਹਾ ਕਿ ਮੈਂ ਇਸ ਬੰਦੇ ਦੇ ਭਾਵੇਂ ਇੱਕ ਛੱਡੋ ਤੁਸੀਂ 20 ਇਸ ਸਰਮੇ ਵਰਗੇ ਆ ਜਾਣ, 40 ਆ ਜਾਣ, 50 ਆ ਜਾਣ, ਮੈਂ ਤੁਹਾਡੇ ਵਾਸਤੇ ਹਿੱਕ ਢਾਹ ਕੇ ਖੜੂੰਗਾ। 6 ਵਾਰ ਦਾ ਚੁਣਿਆ ਹੋਇਆ ਵਿਧਾਇਕ ਹੈ ਇਹ, 6 ਵਾਰ ਦਾ। ਸੋ ਇਸ ਕਰਕੇ ਇਹ ਸੌਖਾ ਨਹੀਂ ਹੁੰਦਾ ਜਦੋਂ ਇੰਨੇ ਵੱਡੇ ਚੋਣ ਪ੍ਰਚਾਰ ਦੇ ਵਿੱਚ ਜਿੱਥੇ 2 ਮਿਲੀਅਨ ਤੋਂ ਜ਼ਿਆਦਾ ਵੋਟਰ ਹੋਣ ਤੇ ਜਿੱਥੇ ਪ੍ਰਚਾਰ ਵੀ ਤੁਹਾਨੂੰ ਕਿਸ਼ਤੀਆਂ ਰਾਹੀਂ ਕਰਨਾ ਪਵੇ, ਤੁਹਾਡਾ ਜਿਹੜਾ ਵੱਡਾ ਇਲਾਕਾ ਉਹ ਕਿਸ਼ਤੀਆਂ ਦੇ ਨਾਲ ਤੁਸੀਂ ਤੈਅ ਕਰੋ ਤੇ ਉੱਥੇ ਇਹ ਬੰਦਾ ਮੋਟਰਸਾਈਕਲ ਤੇ ਤੁਰ ਕੇ ਰੈਲੀਆਂ ਦੇ ਰਾਹੀਂ ਤੇ ਕਿਸ਼ਤੀਆਂ ਦੇ ਰਾਹੀਂ ਚੋਣ ਪ੍ਰਚਾਰ ਕਰਦਾ ਰਿਹਾ ਕਾਂਗਰਸ ਦਾ ਇਹ ਉਮੀਦਵਾਰ। ਖਾਸੀ ਹਰਮਨ ਪਿਆਰਤਾ ਇਹਦੀ ਉਹਨਾਂ ਇਲਾਕਿਆਂ ਦੇ ਵਿੱਚ। ਔਰ ਜੇ ਤੁਸੀਂ ਇਹਦੀਆਂ ਵੀਡੀਓਜ਼ ਦੇਖੋਗੇ, ਫੁਟੇਜ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਲੋਕ, ਹਜ਼ਾਰਾਂ ਲੋਕ ਇਹਦੇ ਨਾਲ ਮੋਟਰਸਾਈਕਲਾਂ ਤੇ ਰੈਲੀਆਂ ਕਰਦੇ ਰਹੇ, ਸੈਂਕੜੇ ਲੋਕ ਇਹਦੇ ਨਾਲ ਕਿਸ਼ਤੀਆਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਰਹੇ। ਸੋ ਖੈਰ ਅੱਗੇ ਆਪਾਂ ਚਲੇ ਗਏ। ਅਗਲਾ ਜਿਹੜਾ ਅੱਗੇ 1 ਮਿਲੀਅਨ ਤੋਂ ਉੱਪਰ ਦੀ ਜਿਹੜੀ ਜਿੱਤ ਹਾਰ ਹੋਈ ਹੈ ਉਹ ਹੋਈ ਹੈ ਇੰਦੌਰ ਤੋਂ, MP ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ। ਸ਼ੰਕਰ ਲਾਲਵਾਨੀ BJP ਦਾ ਜਿਹੜਾ ਕੈਂਡੀਡੇਟ ਸੀਗਾ, ਇਹਨੇ ਜਿੱਤੀ ਹੈ 10 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ, ਤਕਰੀਬਨ 10,08,000 ਤੇ ਉਹਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਇੱਥੋਂ ਹਰਾਇਆ। ਸੰਜੇ ਹੈ ਜਿਹੜਾ ਉਹਨੂੰ ਦੱਸਿਆ ਜਾ ਰਿਹਾ ਕਿ ਇੱਥੇ ਤਾਂ ਨੋਟਾ ਵੀ ਜਿਹੜਾ ਉਹ ਬਹੁਤ ਜ਼ਿਆਦਾ ਵੋਟਾਂ ਲੈ ਗਿਆ ਸੀਗਾ। ਨੋਟਾ ਵੀ ਤਕਰੀਬਨ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ, ਸ਼ੰਕਰ ਲਾਲਵਾਨੀ ਦੇ ਇਲਾਕੇ ਦੇ ਵਿੱਚ ਪ੍ਰਭਾਵੀ ਵੋਟਾਂ ਲੈ ਗਿਆ ਸੀਗਾ। ਸ਼ੰਕਰ ਲਾਲਵਾਨੀ ਨੂੰ ਇੱਕ ਹੋਰ ਜਿਹੜੀ ਵੈਬਸਾਈਟ ਹੈ ਉਹ ਜਿੱਤਿਆ ਕਰਾਰ ਦੇ ਰਹੀ ਹੈ, ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ। ਉਹ ਕਹਿੰਦੇ ਕਿ ਇਹ ਬੰਦਾ 1.1 ਮਿਲੀਅਨ 11,72,000 ਵੋਟਾਂ ਦੇ ਫਰਕ ਦੇ ਨਾਲ ਇਸ ਜਿੱਤਿਆ ਤੇ ਇਹਨੇ ਸੰਜੇ ਸੋਲੰਕੀ ਨੂੰ 1.1 ਮਿਲੀਅਨ 72,000 ਵੋਟਾਂ ਦੇ ਫਰਕ ਦੇ ਨਾਲ
ਜਿਹੜਾ ਉਹ ਹਰਾਇਆ। ਇਸੇ ਤਰ੍ਹਾਂ शिवराज चौहान ने बीजेपी ਦੇ ਮੱਧ ਪ੍ਰਦੇਸ਼ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਦੱਸਿਆ, ਮੱਧ ਪ੍ਰਦੇਸ਼ ਦੇ ਵਿੱਚ शिवराज चौहान ਨੇ ਜਿੱਤ ਦਰਜ ਕੀਤੀ ਹੈ। ਵਿਦਿਸ਼ਾ ਲੋਕ ਸਭਾ ਹਲਕਾ ਹੈ, ਉੱਥੋਂ 8,21,000 ਵੋਟਾਂ ਦੇ ਫਰਕ ਦੇ ਨਾਲ। CR ਪਾਟਿਲ ਇਹ ਵੀ ਬੀਜੇਪੀ ਦੇ ਨੇ, ਪ੍ਰੈਜ਼ੀਡੈਂਟ ਨੇ ਗੁਜਰਾਤ ਦੇ ਵਿੱਚ, ਤੇ ਉਹਨਾਂ ਨੇ ਪਾਰਟੀ ਦੇ ਜਿਹੜੇ ਨਵਸਾਰੀ ਕੌਂਸਟੀਚੁਐਂਸੀ ਹੈ ਉੱਥੇ ਉਹਨੇ ਜਿਹੜਾ ਚੌਥੀ ਵਾਰੀ ਉਹ MP ਚੁਣਿਆ ਗਿਆ ਬੰਦਾ, ਤੇ ਉਹਨੇ 7,73,000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ। ਗੁਜਰਾਤ ਬੀਜੇਪੀ ਦਾ ਗੜ੍ਹ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇ ਹੋਰ ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀਏ ਤਾਂ ਇੱਕ ਹੋਰ ਲੋਕ ਸਭਾ ਹਲਕਾ ਜਿਹੜੀ ਜਿੱਥੇ ਇਸ ਤਰ੍ਹਾਂ ਦੀ ਹੋਈ ਹੈ, ਅਮਿਤ ਸ਼ਾਹ ਤੋਂ ਪਹਿਲਾਂ DB ਪਾਟਿਲ ਨੇ ਕਾਂਗਰਸ ਦੇ ਜਿਹੜੇ ਲੜ ਰਹੇ ਸੀਗੇ ਉਹਨਾਂ ਨੇ ਹਰਾਇਆ 6,99,000 ਵੋਟਾਂ ਦੇ ਫਰਕ ਦੇ ਨਾਲ। ਲੋਕ ਸਭਾ ਪੋਲ ਦੇ ਵਿੱਚ ਪਾਟਿਲ ਜਿਹੜੇ ਕੈਂਡੀਡੇਟ ਸੀਗੇ ਇਹਨਾਂ ਨੇ। ਇਸੇ ਤਰ੍ਹਾਂ ਅਮਿਤ ਸ਼ਾਹ ਦੀ ਗੱਲ ਕਰੀਏ ਤਾਂ ਮਿਨਿਸਟਰ ਆਫ ਜਿਹੜੇ ਹੋਮ ਅਫੇਅਰਸ ਨੇ ਅਮਿਤ ਸ਼ਾਹ, ਉਹ ਗਾਂਧੀ ਨਗਰ ਤੋਂ ਲੜੇ ਸੀ ਗੁਜਰਾਤ ਦੇ ਵਿੱਚੋਂ, ਤੇ ਉਹਨਾਂ ਨੇ 7,44,000 ਵੋਟਾਂ ਦੇ ਫਰਕ ਦੇ ਨਾਲ ਇੱਥੋਂ ਜਿੱਤ ਹਾਸਲ ਕੀਤੀ ਹੈ। ਸੋਨਲ ਰਮਨ ਬਾਈ ਪਟੇਲ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਇੰਨੇ ਫਰਕ ਦੇ ਨਾਲ ਹਰਾਇਆ। ਇਸੇ ਤਰ੍ਹਾਂ 2019 ਦੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਸ਼ਾਹ ਗਾਂਧੀ ਨਗਰ ਤੋਂ ਹੀ ਲੜੇ ਸੀਗੇ, ਉਦੋਂ ਉਹਨਾਂ ਨੇ 5,57,000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਸੀ। ਇਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਦਾ 4,83,000 ਵੋਟਾਂ ਦੇ ਫਰਕ ਵਾਲਾ ਜਿਹੜਾ ਰਿਕਾਰਡ ਆ, ਵੱਡਾ ਰਿਕਾਰਡ ਸੀਗਾ, ਉਹ ਵੀ ਤੋੜ ਦਿੱਤਾ। ਤੇ ਇਸ ਤਰ੍ਹਾਂ ਸ਼ਾਹ ਨੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਚਾਵੜਾ ਜਿਹੜੇ ਨੇ ਉਹਨਾਂ ਨੂੰ ਗਾਂਧੀ ਨਗਰ ਸੀਟ ਤੋਂ ਹਰਾਇਆ। ਤਕਰੀਬਨ ਇੱਥੇ ਜਿਹੜੇ 26 ਲੋਕ ਸਭਾ ਹਲਕੇ ਨੇ ਉੱਥੋਂ ਇਹਨਾਂ ਨੇ ਇਹ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਜਿਹੜੀਆਂ 5 ਲੱਖ ਦੇ ਕਰੀਬ ਵੋਟਾਂ ਦੇ ਜਿਹੜੇ ਜਿੱਤ ਹਾਸਲ ਕੀਤੀ ਹੈ, ਗੁਣਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸੀਟ ਹੈ ਜਿੱਥੋਂ ਜੋਤੀ ਰਾਏ ਸਿੰਧੀਆ ਜਿੱਤੇ ਨੇ 5,40,000 ਵੋਟਾਂ ਦੇ ਫਰਕ ਦੇ ਨਾਲ। ਇਸੇ ਤਰ੍ਹਾਂ ਰਾਜਪਾਲ ਯਾਦਵ ਨੇ ਜਿਹੜੇ ਪੈਮਾਂਚਲ ਤੋਂ ਜਿੱਤੇ ਨੇ 5,09,000 ਵੋਟਾਂ ਦੇ ਫਰਕ ਦੇ ਨਾਲ। ਹਿਮੰਗ ਜੋਸ਼ੀ ਨੇ ਜਿਹੜੇ ਵਡੋਦਰਾ ਤੋਂ ਜਿੱਤੇ ਨੇ 5,82,000 ਵੋਟਾਂ ਦੇ ਫਰਕ ਦੇ ਨਾਲ। ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਅਲੋਕ ਸ਼ਰਮਾ ਨੇ 5 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ। ਮੰਦਸੌਰ ਦੇ ਵਿੱਚ ਸੁਧੀਰ ਗੁਪਤਾ ਨੇ ਜਿਹੜੇ 5 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ। ਸੋ ਇਹ ਤਾਂ ਉਹ ਕੈਂਡੀਡੇਟ ਸੀਗੇ ਜਿਹੜੇ ਬਹੁਤ ਵੱਡੇ ਫਰਕ ਦੇ ਨਾਲ ਜਿੱਤੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਕੈਂਡੀਡੇਟਸ ਦੇ ਬਾਰੇ ਜਿਹੜੇ ਕੈਂਡੀਡੇਟ ਬਹੁਤ ਥੋੜੇ ਫਰਕ ਦੇ ਨਾਲ ਜਿੱਤੇ ਨੇ ਤੇ ਜਿਨ੍ਹਾਂ ਨੇ ਤਕੜੀ ਟੱਕਰ ਦਿੱਤੀ, ਤੇ ਕਦੇ ਉਹ ਇਸ ਤਰ੍ਹਾਂ ਕਰਕੇ ਕਦੇ ਮਤਲਬ ਜਿੱਤ ਦੇ ਨੇੜੇ ਹੋ ਜਾਂਦੇ ਸੀ, ਕਦੇ ਉਹ ਹਾਰ ਵੱਲ ਵੀ ਚਲੇ ਜਾਂਦੇ ਸੀ। ਮਤਲਬ ਜਿਹੜੀ ਫਾਈਟ ਆ ਉਹ ਬਹੁਤ ਜ਼ਿਆਦਾ ਟਫ ਸੀਗੀ। ਜਿਹੜੇ ਪਹਿਲੇ ਕੈਂਡੀਡੇਟ ਨੇ ਰਵਿੰਦਰ ਦੱਤਾ ਰਾਮ ਵਾਲਕਰ, ਇਹ ਸ਼ਿਵ ਸੈਨਾ ਦੇ ਕੈਂਡੀਡੇਟ ਸੀਗੇ ਤੇ ਇਹਨਾਂ ਨੇ ਮੁੰਬਈ ਨਾਰਥ ਵੈਸਟ ਤੋਂ ਹਰਾਇਆ ਮਹਾਰਾਸ਼ਟਰ ਦੇ ਵਿੱਚ ਆਪਣੇ ਵਿਰੋਧੀ ਕੈਂਡੀਡੇਟ ਨੂੰ ਮਹਿਜ਼ 48 ਵੋਟਾਂ ਦੇ ਫਰਕ ਦੇ ਨਾਲ। ਅਦੂਰ ਪ੍ਰਕਾਸ਼ ਇਹ ਜਿੱਤੇ ਨੇ ਅਤਿਨਗਲ ਤੋਂ, ਕੇਰਲਾ ਦੇ ਵਿੱਚ ਇਹ ਆਉਂਦੀ ਹੈ, ਕਾਂਗਰਸ ਦੇ ਨੇ। ਇਹਨਾਂ ਨੇ 684 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ। ਰਵਿੰਦਰਾ ਨਰਾਇਣਾ ਬਹੇਰਾ ਜੈਪੁਰ ਤੋਂ ਜਿੱਤੇ ਨੇ, ਉੜੀਸਾ ਦੇ ਵਿੱਚ ਜੱਜਪੁਰ ਸ਼ਾਇਦ ਸੀਟ ਹੈ, ਉੜੀਸਾ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਸੀਗੇ। 1587 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ। ਰਾਓ ਰਜਿੰਦਰਾ ਸਿੰਘ ਜੈਪੁਰ ਰੂਰਲ ਰਾਜਸਥਾਨ ਦੇ ਵਿੱਚ ਆਉਂਦੀ ਹੈ, ਬੀਜੇਪੀ ਦੇ ਕੈਂਡੀਡੇਟ ਸੀਗੇ। 1615 ਵੋਟਾਂ ਦੇ ਫਰਕ ਦੇ ਨਾਲ ਜਿੱਤੇ। ਇਸੇ ਤਰ੍ਹਾਂ ਪੁਜਾਰੰਗ ਨਾਗ ਕੰਕੇਰ ਤੋਂ ਮਹਿਜ਼ ਕੰਕੇਰ ਬੀਜੇਪੀ ਤੋਂ ਜਿੱਤੇ ਨੇ ਇਹ। ਛੱਤੀਸਗੜ੍ਹ ਤੋਂ 1800 ਵੋਟਾਂ ਦੇ ਫਰਕ ਦੇ ਨਾਲ ਜਿੱਤੇ। ਤੇ ਇਸ ਤਰ੍ਹਾਂ ਜੇਕਰ 3000 ਤੋਂ ਘੱਟ ਵੋਟਾਂ ਦੇ ਫਰਕ ਦੀ ਗੱਲ ਕਰੀਏ ਆਪਾਂ ਤਾਂ ਇਸੇ ਤਰ੍ਹਾਂ ਕਾਂਗਰਸ ਦੇ ਇਸ ਸਪਾ ਦੇ ਅਜੇਂਦਰਾ ਸਿੰਘ ਲੋਧੀ ਹਮੀਰਪੁਰ ਤੋਂ ਜਿੱਤੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਮਹਿਜ਼ 2600 ਵੋਟਾਂ ਦੇ ਫਰਕ ਦੇ ਨਾਲ। ਮਨੀਸ਼ ਤਿਵਾੜੀ ਕਾਂਗਰਸ ਦੇ ਚੰਡੀਗੜ੍ਹ ਤੋਂ ਜਿੱਤੇ ਨੇ 2500 ਵੋਟਾਂ ਦੇ ਫਰਕ ਦੇ ਨਾਲ। ਹਮਦੁੱਲਾ ਸਾਈਦ ਲਕਸ਼ਦੀਪ ਤੋਂ ਜਿੱਤੇ ਨੇ 2647 ਵੋਟਾਂ ਦੇ ਫਰਕ ਦੇ ਨਾਲ। ਇਸੇ ਤਰ੍ਹਾਂ ਜੇ ਗੱਲ ਕਰੀਏ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਕਾਂਗਰਸ ਦੇ ਕੈਂਡੀਡੇਟ ਸੀਗੇ ਜਿਹੜੇ ਜਿੱਤੇ ਨੇ ਤਕਰੀਬਨ 3200 ਵੋਟਾਂ ਦੇ ਫਰਕ ਦੇ ਨਾਲ। ਮਤਲਬ ਜਿੱਥੇ ਤੁਸੀਂ ਦੇਖੋ ਕਿ ਜਿੱਥੇ ਮਿਲੀਅਨ ਵੋਟ ਹੋਵੇ ਉੱਥੇ ਇੰਨੇ ਕੁ ਫਰਕ ਦੇ ਨਾਲ ਜਿਹੜਾ ਫਾਈਟ ਦੇ ਵਿੱਚ ਜਿੱਤਣਾ। ਔਰ ਸ਼ੇਰ ਸਿੰਘ ਘੁਬਾਇਆ ਦੀ ਤਾਂ ਫਾਈਟ ਇੰਨੀ ਕੁ ਟਫ ਸੀਗੀ ਕਿ ਉਸ ਤਾਂ ਕਈ ਵਾਰੀ ਵਿਰੋਧੀ ਪਾਰਟੀਆਂ ਜਿਵੇਂ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਉਹ ਅੱਗੇ ਨਿਕਲ ਗਏ, ਕਦੇ ਕਾਕਾ ਬਰਾੜ ਅੱਗੇ ਨਿਕਲ ਗਏ, ਕਦੇ ਉਹਨਾਂ ਤੋਂ ਜਿਹੜੇ ਨਰਦੇਵ ਸਿੰਘ ਬੌਬੀ ਮਾਨ ਸੀਗੇ ਉਹ ਅੱਗੇ ਨਿਕਲ ਜਾਂਦੇ ਸੀ। ਹੁਣ ਗੱਲ ਕਰੀਏ ਉਹਨਾਂ ਐਮਪੀਜ਼ ਦੇ ਬਾਰੇ ਜਿਹੜੇ ਜਵਾਨੀ ਉਮਰੇ 25 ਸਾਲਾਂ ਦੀ ਉਮਰ ਦੇ ਵਿੱਚ ਹੀ ਪਹੁੰਚੇ ਨੇ। ਸ਼ੰਭਾਵੀ ਚੌਧਰੀ ਇਹ ਡਾਟਰ ਆ ਅਸ਼ੋਕ ਚੌਧਰੀ ਦੀ, ਜਿਹੜਾ ਕਿ ਮਿਨਿਸਟਰ ਹੈ ਨਿਤਿਸ਼ ਕੁਮਾਰ ਦੀ ਕੈਬਨਿਟ ਦੇ ਵਿੱਚ। ਬਿਹਾਰ ਦੇ ਵਿੱਚ ਸਮਸਤੀਪੁਰ ਕੌਂਸਟੀਚੁਐਂਸੀ ਤੋਂ ਇਹਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਸਨੀ ਹਜ਼ਾਰੀ ਨੂੰ ਹਰਾਇਆ ਜਿਹੜਾ ਕਿ JDU ਦੇ ਮਿਨਿਸਟਰ
ਮਹੇਸ਼ਵਰ ਹਜ਼ਾਰੀ ਦਾ ਮੁੰਡਾ ਸੀਗਾ, ਉਹਨੂੰ ਹਰਾਇਆ। ਸੰਜਨਾ ਜਾਤਵ ਇਹ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਸੀਗੀ। ਇਹਨੇ ਭਰਤਪੁਰ ਕੌਂਸਟੀਚੁਐਂਸੀ ਤੋਂ ਰਾਜਸਥਾਨ ਦੇ ਵਿੱਚ ਰਾਮ ਸਵਰੂਪ ਜਿਹੜਾ ਕੋਹਲੀ ਨੂੰ ਹਰਾਇਆ। ਬੀਜੇਪੀ ਦੇ ਜਿਹੜਾ ਮਾਰਜਨ ਹੈਗਾ ਇਹਨਾਂ ਦਾ 51,983। ਸੰਜਨਾ ਜਾਤਵ ਜਿਹੜੀ ਹੈ ਪੁਸ਼ਪੇਂਦਰਾ ਸਰੋਜ ਐਸਪੀ ਦਾ ਸਪਾ ਦਾ ਕੈਂਡੀਡੇਟ ਸੀਗਾ। ਇਹ ਕੁਸ਼ੰਬੀ ਤੋਂ ਇਹਨੇ ਹਰਾਇਆ। ਬੀਜੇਪੀ ਐਮਪੀ ਤਕਰੀਬਨ ਸਿਟਿੰਗ ਐਮਪੀ ਸੀਗੇ 1,03,000 ਵੋਟਾਂ ਦੇ ਫਰਕ ਦੇ ਨਾਲ। 25 ਸਾਲ ਇਹਨਾਂ ਸਾਰਿਆਂ ਦੀ ਉਮਰ ਹੈ। ਪ੍ਰਿਆ ਸਰੋਜ ਇਹਨੇ 35,850 ਵੋਟਾਂ ਦੇ ਫਰਕ ਦੇ ਨਾਲ 3 ਟਾਈਮ ਦੇ ਐਮਪੀ ਭਾਜਪਾਈ ਐਮਪੀ ਭੋਲਾਨਾਥ ਨੂੰ ਹਰਾਇਆ। ਇਹ 3 ਵਾਰ ਐਮਪੀ ਜਿਹੜਾ ਇੱਕ ਐਮਪੀ ਸੀਗਾ ਤੂਫਾਨੀ ਸਰੋਜ, ਉਹਦੀ ਧੀ ਹੈ। ਸੋ ਇਹ 4 ਜਿਹੜੇ ਕੈਂਡੀਡੇਟ ਨੇ ਸੰਭਾਵੀ ਚੌਧਰੀ, ਸੰਜਨਾ ਜਾਟਵ, ਪੁਸ਼ਪੇਂਦਰਾ ਸਰੋਜ ਤੇ ਪ੍ਰਿਆ ਸਰੋਜ, ਇਹ ਉਹ ਲੋਕ ਨੇ ਜਿਹੜੇ ਕੈਂਡੀਡੇਟ ਨੇ ਜਿਹੜੇ 25 ਸਾਲ ਦੀ ਉਮਰ ਦੇ ਵਿੱਚ ਹੀ ਲੋਕ ਸਭਾ ਦੇ ਵਿੱਚ ਚਲੇ ਗਏ ਨੇ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਉਹਨਾਂ ਲੋਕ ਸਭਾ ਹਲਕਿਆਂ ਦੇ ਬਾਰੇ ਜਿਹੜੇ 1 ਮਿਲੀਅਨ ਤੋਂ ਜ਼ਿਆਦਾ ਦੀ ਜਿੱਤ ਹਾਸਲ ਕੀਤੀ ਜਾਂ 5 ਲੱਖ ਤੋਂ ਉੱਪਰ ਦੀ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ, 5 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ। ਤੇ ਇੱਕ ਪਾਸੇ ਉਹ ਲੋਕ ਜਿਨ੍ਹਾਂ ਨੇ ਮਹਿਜ਼ ਕੁਝ 3,000 ਤੋਂ ਘੱਟ ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ, ਜਿਹਦੇ ਵਿੱਚ ਪੰਜਾਬ ਦੇ ਵੀ 2 ਕੈਂਡੀਡੇਟ ਆਉਂਦੇ ਨੇ। ਤੇ ਉਹ ਕੈਂਡੀਡੇਟ ਜਿਹੜੇ 25 ਸਾਲ ਦੀ ਉਮਰ ਦੇ ਵਿੱਚ ਹੀ ਲੋਕ ਸਭਾ ਦੀਆਂ ਪੌੜੀਆਂ ਚੜ੍ਹ ਗਏ। ਪਰ ਜਵਾਨ ਹੋਣ ਦੇ ਨਾਲ ਨਾਲ ਕੀ ਇਹ ਦੂਜੇ ਮੁੱਦਿਆਂ ਤੇ ਵੀ ਐਕਟਿਵ ਨਜ਼ਰ ਆਉਣਗੇ? ਕੀ ਲੋਕਾਂ ਦੇ ਨਾਲ ਖੜਨਗੇ? ਕੀ ਮਿਨੋਰਟੀਜ਼ ਦੀ ਗੱਲ ਕਰਨਗੇ? ਕੀ ਪੜ੍ਹੇ ਲਿਖੇ ਹੋਣ ਦਾ ਫਾਇਦਾ ਆਪਣੇ ਕੌਂਸਟੀਚੁਐਂਸੀ ਦੇ ਲੋਕਾਂ ਨੂੰ ਵੀ ਦੇਣਗੇ? ਆਪਣੀ ਬੁੱਧੀ, ਆਪਣੇ ਕੰਮਕਾਰ ਕਰਨ ਦੀ એનર્ਜੀ ਨੂੰ ਸਹੀ ਤਰੀਕੇ ਲਾਉਣਗੇ? ਇਹ ਇੱਕ ਵੱਡਾ ਸਵਾਲ ਹੈ। ਬਹੁਤ ਬਹੁਤ ਧੰਨਵਾਦ।